ਜੇ ਗਲੋਬਲ ਹੰਗਰ ਇੰਡੈਕਸ ਕਹਿਣਾ ਹੋਏ ਤਾਂ ਇੱਕ ਸਿੰਪਲ ਲੇਮੈਨ ਲੈਂਗੁਏਜ ਕਹਿਣਾ ਹੋਏ ਕਿ ਇਹ ਕ੍ਰਾਈਟੇਰੀਆ ਹੈ ਕਿ ਕਿਹੜੇ ਮੁਲਕਾਂ ਦੇ ਵਿੱਚ ਇੱਕ ਐਵਰੇਜ ਸ਼ਹਿਰੀ ਨੂੰ 2 ਵੇਲੇ ਦੀ ਰੋਟੀ ਮਿਲਦੀ ਹੈ। ਪਿਛਲੇ 8 ਸਾਲ ਦੇ ਵਿੱਚ ਇੰਡੀਆ ਜਿਹੜਾ ਹੈ ਉਹਦਾ ਰੈਂਕ ਡਿੱਗਦਾ 121 ਮੁਲਕਾਂ ਚੋਂ ਜਿਹੜੀ ਭਾਰਤ ਦਾ ਨੰਬਰ 107ਵਾਂ ਹੈ ਔਰ ਇਹ ਜਿਹੜਾ ਪਿਛਲੇ ਸਾਲ ਦੀ ਰਿਪੋਰਟ ਨਾਲੋਂ 6 ਰੈਂਕ ਹੋਰ ਥੱਲੇ ਗਿਆ। ਸਿਰਫ ਅਫਗਾਨਿਸਤਾਨ ਭਾਰਤ ਤੋਂ ਥੱਲੇ ਰੈਂਕ ਤੇ ਹੈ, ਪਾਕਿਸਤਾਨ ਵੀ ਵਧੀਆ ਰੈਂਕ ਤੇ ਹੈ, ਬੰਗਲਾਦੇਸ਼ ਵੀ, ਸ੍ਰੀਲੰਕਾ ਵੀ, ਨੇਪਾਲ ਵੀ। BJP gives speeches about creating a 5 trillion economy, but 106 countries are better than us in providing 2 meals a day. ਸੈਂਟਰ ਨੇ ਜਿਹੜਾ ਹੈ ਉਹ ਬਿਲਕੁਲ ਰਿਜੈਕਟ ਕਰਤੀ। ਉਹਨੇ ਕਿਹਾ ਜੀ ਇਹ ਰਿਪੋਰਟ ਤਾਂ ਭਾਰਤ ਦੇ ਖਿਲਾਫ ਸਾਜ਼ਿਸ਼ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ ਮਹਾਨ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੀ ਛਵੀ ਦਾ ਇੰਟਰਨੈਸ਼ਨਲ ਲੈਵਲ ਤੇ ਪੂਰੀ ਤਰ੍ਹਾਂ ਜਲੂਸ ਨਿਕਲਿਆ ਹੈ। ਸੋ ਗਲੋਬਲ ਭੁੱਖਮਰੀ ਦੀ ਰਿਪੋਰਟ ਵਿੱਚ ਭਾਰਤ ਹੋਰ ਹੇਠਾਂ ਨੂੰ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੰਡੀਆ ਜਿੱਥੇ ਇੰਟਰਨੈਸ਼ਨਲੀ ਐਕਸਪੋਜ਼ ਹੋ ਰਿਹਾ ਉਸ ਦਾ ਭੱਦਾ ਚਿਹਰਾ, ਅਗਲੀ ਫੇਸ, ਉਹਦੀ ਇਕੋਨਮੀ ਵੀ ਬੁਰੀ ਤਰ੍ਹਾਂ ਡਾਵਾਂਡੋਲ ਹੈ ਔਰ ਡਾਲਰ ਦੇ ਮੁਕਾਬਲੇ ਸ਼ਾਇਦ 82 ਰੁਪਏ ਦੇ ਤੋਂ ਵੀ ਥੱਲੇ ਜਾ ਰਿਹਾ। ਔਰ ਦਿਲਚਸਪ ਕਾਮੈਂਟ ਇਹ ਹੈ ਕਿ ਜਦੋਂ ਫੋਰਨ ਮਿਨਿਸਟਰ ਇੰਡੀਆ ਦੀ ਜਿਸ ਨੇ ਨਿਰਮਲਾ ਸੀਤਾਰਮਨ, ਉਹਨੂੰ ਪੁੱਛਿਆ ਗਿਆ ਕਿ ਵੀ ਰੁਪਈਆ ਤੁਹਾਡਾ ਖਿਸਕ ਰਿਹਾ ਥੱਲੇ, ਉਹ ਕਹਿੰਦੇ ਨਹੀਂ ਸਾਡਾ ਰੁਪਈਆ ਨਹੀਂ ਖਿਸਕ ਰਿਹਾ, ਡਾਲਰ ਸਟਰੋਂਗ ਹੋ ਰਿਹਾ। ਮੈਂ ਕਿਹਾ ਵੀ ਹੁਣ ਇਸ ਆਰਗੂਮੈਂਟ ਨੂੰ ਇਸ ਤੋਂ ਵੱਡਾ ਕੀ ਜੋਕ? ਉਹ ਕਹਿੰਦੇ ਨਹੀਂ ਇਹ ਗੱਲ ਇਹ ਨਹੀਂ ਹੈ ਵੀ ਮੈਂ ਨਹੀਂ ਕਮਜ਼ੋਰ ਹੋ ਰਿਹਾ, ਉਹ ਤਗੜਾ ਹੋ ਗਿਆ। ਹੁਣ ਇਹਦਾ ਮਤਲਬ ਕੀ ਹੈ? ਉਹਦਾ ਹੈਡਲਾਈਨ ਇਹ ਲੱਗੀ ਹੈ ਸਾਰੇ ਇੰਟਰਨੈਸ਼ਨਲ ਮੀਡੀਆ, ਰੁਪੀ ਨਾਟ ਸਲਾਈਡਿੰਗ, ਡਾਲਰ ਸਟਰੈਂਥਨਿੰਗ। ਜੀ ਡਾਲਰ ਮਜ਼ਬੂਤ ਹੋ ਰਿਹਾ, ਅਸੀਂ ਨਹੀਂ ਕਮਜ਼ੋਰ ਹੋ ਰਹੇ। ਹੁਣ ਹਾਲ ਤਾਂ ਉੱਥੇ ਇਹ ਹੈ ਕਿ ਵੀ ਇਸ ਵੇਲੇ ਇਕੱਲਾ ਮਹਿੰਗਾਈ ਤਾਂ ਚਲੋ ਇਸ ਵੇਲੇ ਇੱਕ ਗਲੋਬਲ ਫਿਨੋਮੀਨਾ ਹੈ, ਜੇ ਉਹਦੇ 'ਚ ਗੱਲ ਨਾ ਵੀ ਕਰੀਏ। ਹੁਣ ਜਿਸ ਰਿਪੋਰਟ ਨੇ ਇਹਨਾਂ ਦਾ ਸਾਰਾ ਜਲੂਸ ਕੱਢ ਕੇ ਰੱਖ ਦਿੱਤਾ ਹੈ, ਗਲੋਬਲ ਹੰਗਰ ਇੰਡੈਕਸ 2022, ਕਿਉਂਕਿ ਜਦੋਂ ਤੋਂ ਮੋਦੀ ਪ੍ਰਾਈਮ ਮਿਨਿਸਟਰ ਬਣਿਆ 2014 ਤੋਂ ਪਿਛਲੇ 8 ਸਾਲ ਦੇ ਵਿੱਚ ਇੰਡੀਆ ਜਿਹੜਾ ਹੈ ਉਹਦਾ ਰੈਂਕ ਡਿੱਗਦਾ। ਇਹ ਜਿਹੜਾ ਤੁਸੀਂ ਜੇ ਗਲੋਬਲ ਹੰਗਰ ਇੰਡੈਕਸ ਕਹਿਣਾ ਹੋਏ ਤਾਂ ਇੱਕ ਸਿੰਪਲ ਲੇਮੈਨ ਲੈਂਗੁਏਜ ਕਹਿਣਾ ਹੋਏ ਕਿ ਇਹ ਕ੍ਰਾਈਟੇਰੀਆ ਹੈ ਕਿ ਕਿਹੜੇ ਮੁਲਕਾਂ ਦੇ ਵਿੱਚ ਇੱਕ ਐਵਰੇਜ ਸ਼ਹਿਰੀ ਨੂੰ 2 ਵੇਲੇ ਦੀ ਰੋਟੀ ਮਿਲਦੀ ਹੈ। ਔਰ ਭਾਰਤ ਦਾ ਹਾਲ ਹੈ। ਔਰ ਇਹ ਉਹਨਾਂ ਨੇ 121 ਮੁਲਕਾਂ ਦਾ ਸਰਵੇ ਕੀਤਾ ਔਰ ਇਹ ਬੜਾ ਸਾਇੰਟੀਫਿਕ ਔਰ ਬੜਾ ਮੈਥੋਡਿਕਲ ਇਹਨਾਂ ਦਾ ਤਰੀਕਾ ਹੁੰਦਾ ਹੈ, ਜਿਹਦੇ 'ਚ ਉਹਨਾਂ ਨੇ ਬੱਚੇ ਜਿਹੜੇ ਨੇ 4 ਕੰਪੋਨੈਂਟ ਇੰਡੀਕੇਟਰ ਹੁੰਦੇ ਨੇ ਗਲੋਬਲ ਹੰਗਰ ਇੰਡੈਕਸ ਦੇ, ਅੰਡਰ ਨਰਿਸ਼ਮੈਂਟ, ਚਾਈਲਡ ਸਟੰਟਿੰਗ, ਚਾਈਲਡ ਵੇਸਟਿੰਗ ਐਂਡ ਚਾਈਲਡ ਮੋਰਟੈਲਿਟੀ। ਇਹ 4 ਹੁਣ ਕਿ ਭਾਈ ਉਹਨਾਂ ਦੀ ਗਰੋਥ ਸਟੰਟਡ ਗਰੋਥ ਹੈ, ਛੋਟੇ ਨੇ, ਉਹਨਾਂ ਨੂੰ ਮਿਲ ਹੀ ਨਹੀਂ ਰਹੀ, ਪ੍ਰੋਟੀਨ ਨਹੀਂ ਹੈ, ਫੂਡ ਨਹੀਂ ਹੈ। ਅੰਡਰ ਨਰਿਸ਼ਡ, ਵੱਡੇ ਢਿੱਡ ਹੋਏ ਹੁੰਦੇ ਨੇ ਛੋਟੇ, ਔਰ ਕਿਸ ਭੋਖੜਾ ਜਿਹਨੂੰ ਕਹਿੰਦੇ ਹੁੰਦੇ ਸੀ, ਇਹਨੂੰ ਭੋਖੜਾ ਵੱਜਾ ਹੈ। ਔਰ ਬੱਚੇ ਕਿੰਨੇ ਨੇ ਜਿਹੜੇ ਜੰਮਦੇ ਆ 2 ਸਾਲ ਤੋਂ ਘੱਟ ਮਰ ਜਾਂਦੇ ਨੇ, ਕਿੰਨੇ 5 ਸਾਲ ਤੋਂ ਘੱਟ ਮਰ ਜਾਂਦੇ ਨੇ। ਹੁਣ 121 ਮੁਲਕਾਂ ਚੋਂ ਜਿਹੜੀ ਭਾਰਤ ਦਾ ਨੰਬਰ 107ਵਾਂ ਔਰ ਇਹ ਜਿਹੜਾ ਪਿਛਲੇ ਸਾਲ ਦੀ ਰਿਪੋਰਟ ਨਾਲੋਂ 6 ਰੈਂਕ ਹੋਰ ਥੱਲੇ ਗਿਆ। ਹੁਣ ਇਸ ਦੇ ਉੱਤੇ ਮਤਲਬ ਔਰ ਦਿਲਚਸਪ ਗੱਲ ਇਹ ਹੈ ਕਿ ਸਿਰਫ ਅਫਗਾਨਿਸਤਾਨ ਭਾਰਤ ਤੋਂ ਥੱਲੇ ਰੈਂਕ ਤੇ ਹੈ, ਪਾਕਿਸਤਾਨ ਵੀ ਵਧੀਆ ਰੈਂਕ ਤੇ ਹੈ, ਬੰਗਲਾਦੇਸ਼ ਵੀ, ਸ੍ਰੀਲੰਕਾ ਵੀ, ਨੇਪਾਲ ਵੀ। ਹੁਣ ਉਹ ਸ੍ਰੀਲੰਕਾ ਜਿੱਥੇ ਬੜਾ ਜ਼ਬਰਦਸਤ ਡਿਫਾਲਟਰ ਹੋ ਗਿਆ ਇਕਨੋਮਿਕਲ ਕ੍ਰਾਈਸਿਸ, ਲੇਕਿਨ ਘੱਟੋ ਘੱਟ ਉਹਨਾਂ ਦੇ ਲੋਕਾਂ ਨੂੰ 2 ਵੇਲੇ ਦੀ ਰੋਟੀ ਤਾਂ ਮਿਲਦੀ ਹੈ। ਪਾਕਿਸਤਾਨ ਜਿਹਦੇ ਬਾਰੇ ਹੁੰਦਾ ਪ੍ਰੋਪੇਗੈਂਡਾ, ਫੇਲ ਸਟੇਟ ਫਲਾਣਾ ਢਿਮਕਾ, ਉਹ ਬੈਟਰ ਫੇਅਰ ਕਰ ਰਿਹਾ। ਹੁਣ ਇਸ ਜਲੂਸ ਦੇ ਨਿਕਲਦੇ ਆ ਇੰਡੀਆ ਦੇ ਆਪਣੇ ਲੀਡਰਾਂ ਦਾ ਹੀ ਸੁਣ ਲਈ ਹੈ ਕਿ ਭਾਈ ਉਹ ਵਿਸ਼ਵ ਗੁਰੂ ਭਾਰਤ ਬਾਰੇ ਕੀ ਕਹਿੰਦੇ ਨੇ। ਪੀ ਚਿਦੰਬਰਮ ਕਾਂਗਰਸ ਦਾ ਲੀਡਰ ਹੈ, ਉਹਨੇ ਕਿਹਾ ਕਿ ਸਿੰਸ 2014 ਇਨ ਦਾ 8 years ਆਫ ਮੋਦੀ ਗਵਰਨਮੈਂਟ ਜਿਹੜਾ ਹੈ ਇੰਡੀਆ ਸਕੋਰ ਹੈਜ਼ ਵਰਸਨਡ, ਕਿ ਥੱਲੇ ਨੂੰ ਹੀ ਜਾ ਰਿਹਾ। ਔਰ ਚਿਦੰਬਰਮ ਨੇ ਕਿਹਾ ਹਿੰਦੂਤਵਾ, ਇੰਪੋਜ਼ਿੰਗ ਹਿੰਦੀ ਐਂਡ ਸਪਰੈਡਿੰਗ ਹੇਟ ਆਰ ਨਾਟ ਦ ਐਂਟੀਡੋਟ ਆਫ ਹੰਗਰ, ਕਿ ਭੁੱਖ ਦਾ ਜਿਹੜਾ ਐਂਟੀਡੋਟ ਹੈ ਉਹ ਇਹ ਤਾਂ ਨਹੀਂ ਹੈ ਕਿ ਵੀ ਤੁਸੀਂ ਹਿੰਦੂਤਵਾ ਤੇ ਨਫ਼ਰਤ ਫੈਲਾਓ,
ਕਿ ਵੀ ਜਿਹੜਾ ਕੰਮ ਕਰਨ ਵਾਲਾ ਉਹ ਕਰੋ। ਇਸੇ ਤਰ੍ਹਾਂ ਉਹਦਾ ਲੜਕਾ ਇਹ ਕਹਿੰਦਾ ਹੈ ਜਿਹੜਾ ਦਾ ਬੀਜੇਪੀ ਗਵਰਨਮੈਂਟ ਵਿਲ ਰਿਜੈਕਟ ਦਿਸ ਐਂਡ ਰੇਡ ਦਾ ਆਰਗੇਨਾਈਜੇਸ਼ਨ ਵਿਚ ਕੰਡਕਟਡ ਦਾ ਸਟੱਡੀ। ਉਹ ਕਹਿੰਦਾ ਇਹ ਤਾਂ ਉਹਦੇ ਤੇ ਛਾਪਾ ਮਾਰਨਗੇ ਜਿਹੜੀ, ਪਰ ਕਿਉਂਕਿ ਬਾਹਰ ਬੈਠੇ ਹੋਏ ਨੇ ਹੰਗਰੀਅਨ ਟੈਕਸ ਵਾਲੇ, ਪਰ ਜਿਹੜੇ ਵੀ ਇੰਡੀਆ 'ਚ ਇਹਨਾਂ ਦੇ ਨੇ ਜਿਹੜਾ ਡਾਟਾ ਕਲੈਕਟ ਉਹਨਾਂ ਨੂੰ ਜ਼ਰੂਰ ਉਹ ਹਰਾਸ ਕਰਨਗੇ। ਫਿਰ ਜਿਹੜਾ ਆਮ ਆਦਮੀ ਪਾਰਟੀ ਨੇ ਇਹਦੇ ਕਿਹਾ ਕਿ ਵੀ ਬੀਜੇਪੀ ਗਿਵ ਸਪੀਚਸ ਅਬਾਊਟ ਕ੍ਰੀਏਟਿੰਗ ਅ 5 ਟ੍ਰਿਲੀਅਨ ਇਕੋਨਮੀ but 106 countries are better than us in providing 2 meals a day। ਉਹ ਕਹਿੰਦਾ ਜੀ ਰੌਲਾ ਤਾਂ ਪਾ ਰਹੇ ਜੀ ਅਸੀਂ $5 ਟ੍ਰਿਲੀਅਨ ਦੀ ਇਕੋਨਮੀ ਕ੍ਰੀਏਟ ਕਰਾਂਗੇ, ਪਰ 106 ਮੁਲਕ ਦੁਨੀਆ ਦੇ ਭਾਰਤ ਨਾਲੋਂ ਬਿਹਤਰ ਨੇ। ਇੰਡੀਆ ਕੈਨ ਨਾਟ ਬਿਕਮ ਨੰਬਰ 1 ਵਿਦਆਊਟ ਪ੍ਰੋਵਾਈਡਿੰਗ ਗੁੱਡ ਐਜੂਕੇਸ਼ਨ ਟੂ ਐਵਰੀ ਚਾਈਲਡ। ਨਾ ਐਜੂਕੇਸ਼ਨ ਹੈ ਨਾ ਫੂਡ ਹੈ, ਔਰ ਸੈਂਟਰ ਨੇ ਜਿਹੜਾ ਹੈ ਉਹ ਬਿਲਕੁਲ ਰਿਜੈਕਟ ਕਰਤੀ। ਉਹਨੇ ਕਿਹਾ ਜੀ ਇਹ ਰਿਪੋਰਟ ਤਾਂ ਭਾਰਤ ਦੇ ਖਿਲਾਫ ਸਾਜ਼ਿਸ਼ ਹੈ। ਹੁਣ ਹਰ ਪਾਸੇ ਤੁਹਾਨੂੰ ਸਾਜ਼ਿਸ਼ ਨਜ਼ਰ ਆਉਂਦੀ ਹੈ। ਹੁਣ ਗੱਲ ਇਕੱਲੀ ਇਹ ਨਹੀਂ ਹੈ ਕਿ ਵੀ ਇਹਦਾ ਹੰਗਰ ਦੇ ਲੈਵਲ 'ਤੇ ਕਿਸ ਹੱਦ ਤੱਕ ਜਾ ਕੇ ਇਹਨਾਂ ਦਾ ਜਲੂਸ ਨਿਕਲਿਆ। ਇੱਕ ਖਬਰ ਜਿਹਨੂੰ ਆਲਮੋਸਟ ਇੰਡੀਅਨ ਮੀਡੀਆ ਨੇ ਗਾਇਬ ਹੀ ਕੀਤਾ ਅਦਰ ਦੈਨ ਕਿ ਨਵ ਭਾਰਤ ਟਾਈਮਸ ਨੇ ਕੀਤਾ, ਔਰ ਇਹ ਸੀ ਕਿ ਵਾਲ ਸਟਰੀਟ ਜਰਨਲ ਦੇ ਵਿੱਚ ਹਾਲ ਹੀ 'ਚ ਇੱਕ ਵੱਡੀ ਐਡਵਰਟੀਜ਼ਮੈਂਟ ਛਪੀ ਜਿਹਦੇ 'ਚ ਉਹਨਾਂ ਨੇ ਇੰਨੇ ਬੰਦਿਆਂ ਦੀ 11 ਬੰਦਿਆਂ ਦਾ ਨਾਂ ਦਿੱਤੇ। ਉਹਨਾਂ ਨੇ ਕਿਹਾ ਜੀ ਆ ਜਿਹੜਾ ਫਲਾਣਾ ਐਕਟ ਹੈ ਉਹਦੇ ਤਹਿਤ ਅਮਰੀਕਾ 'ਚ ਇਹਨਾਂ ਦੀ ਐਂਟਰੀ ਦੇ ਉੱਤੇ ਪਾਬੰਦੀ ਲਾਈ ਜਾਏ। ਉਹਨਾਂ ਦੇ ਵਿੱਚ ਸੀਤਾਰਮਨ ਦਾ ਨਾਂ ਹੈ, ਸੁਪਰੀਮ ਕੋਰਟ ਦੇ ਜੱਜ ਨੇ, ਔਰ ਜਿਹੜਾ ਦੇਵਾਸ ਐਂਟਰਿਕਸ ਮਾਮਲੇ ਜੁੜੇ ਹੋਏ ਨੇ, ਔਰ ਇਹ ਉਹਨਾਂ ਨੇ ਮੋਸਟ ਵਾਂਟਡ ਦੇ ਥੱਲੇ ਇਸ਼ਤਿਹਾਰ ਦਿੱਤਾ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਇਹਨਾਂ ਦੇ ਉੱਤੇ ਅਮਰੀਕਾ ਐਂਟਰੀ 'ਤੇ ਪਾਬੰਦੀ ਲਾਈ ਜਾਏ। ਔਰ ਇਹ ਜਿਹੜੀ ਐਡਵਰਟੀਜ਼ਮੈਂਟ ਦਿੱਤੀ ਗਈ ਇਹ NGO ਅਮਰੀਕਾ ਦੀ ਹੈ, ਫਰੰਟੀਅਰਸ ਆਫ ਫਰੀडम, ਔਰ 13 ਅਕਤੂਬਰ ਦੇ ਵਿੱਚ ਵਾਲ ਸਟਰੀਟ ਐਡ ਹੋਣ ਦਾ ਮਤਲਬ ਹੈ ਲੱਖਾਂ ਡਾਲਰ ਉਹਨਾਂ ਨੇ ਉਸ ਐਡ ਦੇ ਉੱਤੇ ਦਿੱਤੇ ਹੋਣਗੇ, ਜਿਹੜਾ ਫਰੰਟੀਅਰਸ ਆਫ ਫਰੀडम। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿਉਂਕਿ ਇਹ ਅਮਰੀਕਾ ਨੇ 2016 'ਚ ਇੱਕ ਗਲੋਬਲ ਐਕਟ ਬਣਾਇਆ ਜਿਹਦੇ ਤਹਿਤ ਉਹਨਾਂ ਜਿਹੜੇ ਆਫਿਸਰਸ ਨੇ ਜਾਂ ਫੋਰਨਰ ਪੋਲੀਟੀਸ਼ੀਅਨ ਨੇ ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾ ਸਕਦੀ ਹੈ ਜਿਨ੍ਹਾਂ ਨੇ ਹਿਊਮਨ ਰਾਈਟਸ ਵਾਇਓਲੇਟ ਕੀਤੇ ਨੇ। ਸੋ ਇਹ ਬਹੁਤ ਵੱਡੀ ਗੱਲ ਹੈ। ਮੈਂ ਇਸ ਸੰਸਥਾ ਬਾਰੇ ਬਹੁਤਾ ਨਹੀਂ ਜਾਣਦਾ ਫਰੰਟੀਅਰਸ ਆਫ ਫਰੀडम, ਪਰ ਉਹਨਾਂ ਨੇ ਲੱਖਾਂ ਡਾਲਰਾਂ ਦੀ ਐਡਵਰਟੀਜ਼ਮੈਂਟ ਕਿਉਂਕਿ ਸੀਤਾਰਮਨ ਇੱਥੇ ਆਈ ਹੋਈ ਸੀ ਉਹਦੀ ਪ੍ਰੈਜ਼ੈਂਸ ਦੇ ਮੌਕੇ ਹੀ ਉਹਨਾਂ ਨੇ ਦਿੱਤੀ। ਔਰ ਇਹ ਉਹਨਾਂ ਨੇ ਇਹ ਕਿਹਾ ਕਿ ਵੀ ਇਹ 11 ਅਕਤੂਬਰ ਨੂੰ ਆਈ ਹੈ, ਔਰ ਇਹਦੇ 'ਚ ਨਾਲ ਉਹਨਾਂ ਨੇ ਜਿਹੜੇ ਨਾਂ ਦਿੱਤੇ ਨੇ 11 ਮੇਰੇ ਕੋਲ ਵਕਤ ਨਹੀਂ ਹੋਣਾ ਕਰਨ ਦਾ, ਪਰ ਜਿਨ੍ਹਾਂ 'ਤੇ ਮੰਗ ਕੀਤੀ ਉਹਦੇ 'ਚ ਨਿਰਮਲਾ ਸੀਤਾਰਮਨ, ਐਂਟਰਿਕਸ ਦਾ ਚੇਅਰਮੈਨ ਰਾਕੇਸ਼ ਸ਼ਸ਼ੀ ਭੂਸ਼ਣ, ਇੰਡੀਆ ਦਾ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ, ਐਡੀਸ਼ਨਲ ਸੋਲੀਸਿਟਰ ਜਨਰਲ N ਵੈਂਕਟਰਮਨ, ਜਸਟਿਸ ਹੇਮੰਤ ਗੁਪਤਾ, ਜਸਟਿਸ ਬੀ ਰਾਮਾ ਸੁਬਰਾਮਨੀਅਮ, CBI ਔਰ CBI ਦਾ DSP ਆਸ਼ੀਕ ਪਾਰਕ, ED ਦਾ ਡਾਇਰੈਕਟਰ ਸੰਜੇ ਕੁਮਾਰ ਮਿਸ਼ਰਾ, ਡਿਪਟੀ ਡਾਇਰੈਕਟਰ A ਸਾਦਿਕ ਮੁਹੰਮਦ ਨੈਜ਼ਨਾਰ, ਅਸਿਸਟੈਂਟ ਡਾਇਰੈਕਟਰ R ਰਾਜੇਸ਼ ਤੇ ਸਪੈਸ਼ਲ ਜੱਜ ਚੰਦਰ ਸ਼ੇਖਰ ਸ਼ਾਮਲ ਨੇ। ਔਰ ਇਹਨਾਂ ਦੇ ਨਾਵਾਂ ਤੋਂ ਬਾਅਦ ਇਸ ਐਡਵਰਟੀਜ਼ਮੈਂਟ 'ਚ ਲਿਖਿਆ ਗਿਆ ਕਿ ਅਸੀਂ ਅਮਰੀਕਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹਿਊਮਨ ਰਾਈਟਸ ਅਕਾਊਂਟੇਬਿਲਿਟੀ ਐਕਟ ਦੇ ਥੱਲੇ ਇਹਨਾਂ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ, ਆਰਥਿਕ ਵੀ ਔਰ ਵੀਜ਼ੇ ਦੇ ਉੱਤੇ ਵੀ। ਔਰ ਇਹ ਜਦੋਂ ਦਾ ਇਹ ਵਾਲ ਸਟਰੀਟ ਛਪਿਆ ਇੰਡੀਆ ਦੇ ਵਿੱਚ ਬਹੁਤ ਚੀਕਾਂ ਮਾਰ ਰਹੇ ਨੇ। ਔਰ ਉਹਨਾਂ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਦੀ ਕੰਚਨ ਗੁਪਤਾ ਸਲਾਹਕਾਰ ਹੈ, ਉਹਨਾਂ ਨੇ ਕਿਹਾ ਜੀ ਕਿ ਇਹ ਅਮਰੀਕਨ ਮੀਡੀਆ ਨੂੰ ਭਾਰਤ ਦੇ ਅਗੇਂਸਟ ਹਥਿਆਰ ਦੇ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਹੈ। ਔਰ ਇਹ ਜਿਹੜੇ ਦੇਖਣਾ ਹੋਏਗਾ ਕਿ ਇਹਨਾਂ ਦੇ ਪਿੱਛੇ ਕੌਣ ਨੇ ਜਿਹੜੇ ਇਸ ਕਿਸਮ ਦੇ ਦੀਆਂ ਐਡਵਰਟੀਜ਼ਮੈਂਟ 'ਤੇ ਲੱਖਾਂ ਡਾਲਰ ਖਰਚ ਕਰ ਰਹੇ। ਹੁਣ ਜੇ ਤਾਂ ਗਲੋਬਲ ਹੰਗਰ ਇੰਡੈਕਸ ਰਿਪੋਰਟ ਜਾਰੀ ਕਰਦਾ ਹੈ ਤਾਂ ਉਹਨੂੰ ਕਹਿੰਦੇ ਨੇ ਸਾਜ਼ਿਸ਼ ਹੈ, ਪਰ ਅਜੇ ਪਿਛਲੇ ਹਫ਼ਤੇ ਮੋਦੀ ਆਪਣਾ ਵਰਲਡ ਦੀ ਇੱਕ ਰਿਪੋਰਟ ਨੂੰ ਅਮਰੀਕਾ ਦੀ ਜਿਹੜੀ ਆ ਉਹਨੂੰ ਕੋਟ ਕਰਕੇ ਕਹਿ ਰਿਹਾ ਸੀ ਜੀ ਆਉਣ ਵਾਲੇ ਦੇਖੋ ਉਸ ਰਿਪੋਰਟ ਨੇ ਵੀ ਕਿਹਾ ਕਿ ਭਾਰਤ ਜਿਹੜਾ ਉਹ ਬਹੁਤ ਅੱਗੇ ਜਾਏਗਾ ਆਉਣ ਵਾਲੇ। ਹੁਣ ਉਹ ਤਾਂ ਤੁਹਾਨੂੰ ਸੂਟ ਕਰਦੀ ਹੈ, ਪਰ ਜਿਹੜੇ ਸੱਚਮੁੱਚ ਡੇਟਾਬੇਸ ਔਰ ਡੇਟਾ ਮਾਈਨਿੰਗ ਤੋਂ ਬਾਅਦ ਗਰਾਊਂਡ ਦੇ ਉੱਤੇ ਜੁੜੀਆਂ ਹੋਈਆਂ ਸੰਸਥਾਵਾਂ ਨੇ ਉਹਨਾਂ ਨੂੰ ਤੁਸੀਂ ਇਹ ਕਹਿ ਕੇ ਸਾਜ਼ਿਸ਼ ਤੁਸੀਂ ਡਿਸਮਿਸ ਕਰਦੇ ਹੋ। ਸੋ ਇਹ ਗੱਲ ਦੱਸਦੀ ਹੈ ਕਿ ਭਾਰਤ ਦਾ ਚਿਹਰਾ ਉਹ ਵਾਲ ਸਟਰੀਟ ਜਰਨਲ ਤੋਂ ਲੈ ਕੇ ਗਲੋਬਲ ਹੰਗਰ ਇੰਡੈਕਸ ਤੱਕ ਔਰ ਬਾਕੀ ਅਦਾਰਿਆਂ 'ਚ ਵੀ ਇਹ ਪੂਰੀ ਤਰ੍ਹਾਂ ਨੰਗੇ ਹੋ ਰਹੇ ਨੇ ਔਰ ਇਹਨਾਂ ਦਾ ਅਗਲੀ ਚਿਹਰਾ ਦੁਨੀਆ ਦੇ ਸਾਹਮਣੇ ਆ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਸ਼ਾਰਟ ਬ੍ਰੇਕ।